ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੀਡਰਾਂ ਦੇ ਕਿਰਦਾਰ ਵੱਖੋ ਵੱਖਰੇ ਹੁੰਦੇ ਨੇ। ਲੀਡਰ ਇਹ ਨਹੀਂ ਹੁੰਦਾ ਕਿ ਜੇ ਕਿਸੇ ਲੀਡਰ ਦਾ ਫਲੈਕਸਾਂ ਤੇ ਜ਼ੋਰ ਹੈ ਤੇ ਉਹ ਲੋਕ ਲੀਡਰ ਹੋਵੇ ਜਾਂ ਲੋਕਾਂ ਦੇ ਵਿੱਚ ਸਰਵ ਪ੍ਰਵਾਨਿਤ ਲੀਡਰ ਹੋਵੇ। ਹਾਂ, ਤੁਹਾਡੇ ਕੋਲ ਕੁਰਸੀ ਹੈ, ਤੁਹਾਡੇ ਕੋਲ ਸੱਤਾ, ਉਹ ਇੱਕ ਡਿਫਰੈਂਟ ਗੱਲ ਹੈ। ਤੁਸੀਂ ਹੋ ਸਕਦਾ ਪਾਰਟੀ ਦੇ ਕਰਕੇ ਤੁਹਾਨੂੰ ਅੱਗੇ ਲਿਆਂਦਾ ਹੋਵੇ, ਹੋ ਸਕਦਾ ਤੁਹਾਡੇ ਕੁਛ ਐਸੇ ਪਿਛਲੇ ਕੰਮ ਹੋਣ ਜਿਹਦੇ ਕਰਕੇ ਲੱਗਦਾ ਹੋਵੇ ਪਾਰਟੀ ਨੂੰ ਕਿ ਜੇ ਕੋਈ ਬੰਦਾ ਸਾਡੇ ਏਜੰਡੇ ਨੂੰ ਹੋਰ ਲੀਡ ਕਰ ਸਕਦਾ ਜਾਂ ਚੰਗੀ ਤਰ੍ਹਾਂ ਲੀਡ ਕਰ ਸਕਦਾ, ਸਾਡੇ ਧਾਰਮਿਕ ਏਜੰਡੇ ਨੂੰ, ਸਾਡੇ ਸਿਆਸੀ ਏਜੰਡੇ ਨੂੰ ਚੰਗੀ ਤਰ੍ਹਾਂ ਲੋਕਾਂ ਦੇ ਮਨ ਦੇ ਵਿੱਚ ਬਿਠਾ ਸਕਦਾ ਔਰ ਚੰਗਾ ਕਰਾਊਡ ਪੁੱਲਰ ਹੈ, ਤੇ ਹੋ ਸਕਦਾ ਤੁਹਾਨੂੰ ਫਿਰ ਵੀ ਮੌਕਾ ਮਿਲ ਜੇ। ਪਰ ਫਿਰ ਵੀ ਲੀਡਰਾਂ ਦੇ ਵਿੱਚ ਤੇ ਸੱਤਾਧਾਰੀ ਲੋਕਾਂ ਦੇ ਵਿੱਚ, ਲੋਕਾਂ ਦੇ ਲੀਡਰ ਹੋਣ 'ਚ ਤੇ ਸੱਤਾ ਦੀ ਕੁਰਸੀ ਤੇ ਬੈਠਣ ਦੇ ਵਿੱਚ ਥੋੜ੍ਹਾ ਜਿਹਾ ਫਰਕ ਤਾਂ ਜ਼ਰੂਰ ਹੁੰਦਾ। ਕਿਸਾਨ ਪ੍ਰੋਟੈਸਟ ਕਰ ਰਹੇ ਨੇ ਤੇ ਆਪਾਂ ਦੇਖ ਰਹੇ ਹਾਂ ਕਿ ਪਿਛਲੇ 7-8 ਦਿਨਾਂ ਤੋਂ ਮੋਦੀ ਸਰਕਾਰ, ਹਰਿਆਣਾ ਸਰਕਾਰ ਕਿਸ ਤਰੀਕੇ ਦੇ ਨਾਲ ਪੇਸ਼ ਆ ਰਹੀ ਹੈ। ਪਰ ਇਸੇ ਦਰਮਿਆਨ ਦੁਨੀਆ ਭਰ ਦੇ ਵਿੱਚ ਕਿਸਾਨ ਪ੍ਰੋਟੈਸਟ ਕਰ ਰਿਹਾ। ਯੂਰਪੀਅਨ ਯੂਨੀਅਨ ਦੀਆਂ ਨੀਤੀਆਂ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਯੂਰਪ ਭਰ ਦੇ ਵਿੱਚ ਜਿਹੜੇ ਕਿਸਾਨ ਆ ਉਹ ਪ੍ਰੋਟੈਸਟ ਕਰ ਰਹੇ। ਤੇ ਇਸੇ ਪ੍ਰੋਟੈਸਟਾਂ ਦੇ ਦਰਮਿਆਨ ਇੱਕ ਅਜਿਹੀ ਤਸਵੀਰ ਵਾਇਰਲ ਹੁੰਦੀ ਹੈ ਜਿਹਦੇ ਉੱਤੇ ਸਾਡੇ ਕਿਸਾਨਾਂ ਨੂੰ ਵੀ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਗੌਰ ਕਰਨੀ ਚਾਹੀਦੀ ਹੈ। ਹੋਇਆ ਕਿ ਪਿਛਲੇ ਦਿਨੀ ਮਾਲਟਾ ਦੇ ਵਿੱਚ ਜਦੋਂ ਕਿਸਾਨ ਪ੍ਰੋਟੈਸਟ ਕਰ ਰਹੇ ਸਨ ਤਾਂ ਉੱਥੇ ਇੱਕ ਵੋਲੇਟਾ ਰਾਜਧਾਨੀ ਹੈ ਉੱਥੋਂ ਦੇ ਦੇਸ਼ ਦੀ ਕਹਿ ਸਕਦੇ ਆਪਾਂ, ਤਾਂ ਉੱਥੇ ਇਲਾਕਿਆਂ 'ਚ ਜਦੋਂ ਕਿਸਾਨ ਪ੍ਰੋਟੈਸਟ ਕਰ ਰਹੇ ਸੀ ਤਾਂ ਮਾਲਟਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਰੋਬਰਟ ਅਬੇਲਾ, ਉਹਨਾਂ ਨੇ ਕਿਸਾਨਾਂ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਉਹ ਕਿਸਾਨਾਂ ਦੇ ਦਰਮਿਆਨ ਪਹੁੰਚ ਗਏ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ। ਪਰ ਇੱਥੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਇੱਥੇ ਕੀ ਕੁਛ ਹੋ ਰਿਹਾ ਉਹਦੇ ਬਾਰੇ ਤੇ ਇਹਦੇ ਨਾਲ ਮਾਲਟਾ PM ਦੀ ਐਗਜ਼ਾਮਪਲ ਦੇ ਨਾਲ ਤੇ ਉਸ ਤੋਂ ਬਾਅਦ ਡਿਫਰੈਂਸ ਜਿਹੜਾ ਦੋਨਾਂ ਲੀਡਰਾਂ ਦੀ ਅਪਰੋਚ ਦੇ ਵਿੱਚ ਉਹਦੇ ਨਾਲ ਤੇ ਸਿਮਿਲੈਰਿਟੀ ਕੀ ਹੈ, ਸਮਾਨਤਾ ਕੀ ਹੈ ਪੰਜਾਬ ਦੇ ਕਿਸਾਨਾਂ, ਹਰਿਆਣਾ ਦੇ ਕਿਸਾਨਾਂ ਦੇ ਇਸ਼ੂਜ਼ ਦੇ ਵਿੱਚ ਤੇ ਯੂਰਪ ਭਰ ਦੇ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ, ਇਹਦੇ ਤੇ ਆਪਾਂ ਗੱਲਬਾਤ ਕਰਾਂਗੇ। ਜਦੋਂ ਰੋਬਰਟ ਅਬੇਲਾ ਉਹਨਾਂ ਕਿਸਾਨਾਂ ਦੇ ਦਰਮਿਆਨ ਪਹੁੰਚੇ ਤਾਂ ਉਹਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਉਹ ਬਲਕਿ ਪਹੁੰਚੇ ਨਹੀਂ, ਉਹਨਾਂ ਨੇ ਗੱਲਬਾਤ ਕੀਤੀ। ਗੱਲਬਾਤ ਕਰਕੇ ਉਹਨਾਂ ਨੇ ਭਰੋਸਾ ਦਿੱਤਾ ਕਿ ਸਾਡੇ ਤੋਂ ਜਿੰਨਾ ਪੋਸੀਬਲ ਹੋਇਆ, ਜੋ ਅਸੀਂ ਕਰ ਸਕਦੇ ਹੋਈਏ ਅਸੀਂ ਜ਼ਰੂਰ ਕਰਾਂਗੇ। ਪਰ ਇੱਥੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਇਹ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੈਟਿਕ ਮੁਲਕ ਜਾਂ ਡੈਮੋਕ੍ਰੈਟਿਕ ਪਾਵਰ ਦੇ ਕਰਤਾ ਧਰਤਾ ਦੱਸਦੇ ਨੇ। ਮਾਲਟਾ ਤਾਂ ਬਹੁਤ ਛੋਟਾ ਜਿਹਾ ਦੇਸ਼ ਹੈ ਤੇ ਉੱਥੇ ਉਸ ਹਿਸਾਬ ਨਾਲ ਜੇ ਆਪਾਂ ਇਸ ਡੈਮੋਕ੍ਰੈਟਿਕ ਸਿਸਟਮ ਨੂੰ ਕੰਪੇਅਰ ਕਰੀਏ ਤਾਂ ਜੋ ਇਹ ਕਸੀਦੇ ਪੜ੍ਹਦੇ ਨੇ ਆਪਣੇ ਸਿਸਟਮ ਦੇ, ਉਹਨਾਂ ਮੁਤਾਬਕ ਤਾਂ ਇਹ ਬਹੁਤ ਵੱਡਾ ਹੈ। ਇੱਥੇ ਤਾਂ ਚੁਣੇ ਹੋਏ ਨੁਮਾਇੰਦੇ ਘੱਟੋ ਘੱਟ 543 ਨੇ, 550 ਦੇ ਕਰੀਬ ਨੇ, ਤੇ ਜਿਹੜੇ ਰਾਜ ਸਭਾ ਵਾਲੇ ਉਹ ਅਲੱਗ। ਤੇ ਇੱਥੋਂ ਦੀ ਜਿਹੜੀ ਮਿਲਟਰੀ ਹੈ ਉਹ ਦੁਨੀਆ ਭਰ ਦੇ ਵਿੱਚ ਵੱਡੀਆਂ ਮਿਲਟਰੀਜ਼ ਦੇ ਵਿੱਚੋਂ ਇੱਕ ਆ, ਮਿਲਟਰੀ ਪਾਵਰਸ ਦੇ ਵਿੱਚੋਂ ਇੱਕ ਆ। ਇੱਥੋਂ ਦੀ ਜਿਹੜੀ ਇਕੋਨਮੀ ਆ ਦੁਨੀਆ ਦੀ 5 ਵੱਡੀਆਂ ਇਕੋਨਮੀ ਦੇ ਵਿੱਚੋਂ ਪਹਿਲੀਆਂ 5 ਦੇ ਵਿੱਚੋਂ ਇਕੋਨਮੀਜ਼ ਦੇ ਵਿੱਚੋਂ ਇੱਕ ਆ ਭਾਰਤ। ਪਰ ਇੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਕਿ ਉਹਦੀ ਅਪਰੋਚ ਮਾਲਟਾ ਦੇ ਪ੍ਰਧਾਨ ਮੰਤਰੀ ਵਰਗੀ, ਰੋਬਰਟ ਅਬੇਲਾ ਵਰਗੀ ਆ ਨਹੀਂ। ਇਹ ਉਹ ਪ੍ਰਧਾਨ ਮੰਤਰੀ ਹੈ ਜਿਹੜਾ ਲੋਕ ਸਭਾ ਦੇ ਵਿੱਚ ਖੜ੍ਹ ਕੇ ਕਿਸਾਨਾਂ ਨੂੰ ਅੰਦੋਲਨ ਜੀਵੀ ਕਹਿ ਰਿਹਾ, ਉਹਨਾਂ ਨੂੰ ਠਿੱਠ ਕਰ ਰਿਹਾ ਔਰ ਉਹਨਾਂ ਨੂੰ ਟਰੋਲ ਕਰਨ ਦੇ ਲਈ ਇੱਕ ਹੋਰ ਵਰਡ ਦੇ ਰਿਹਾ ਜਿਹੜੀ ਕਿ ਉਹਦੀ ਟਰੋਲ ਆਰਮੀ ਆ ਉਹਨੂੰ ਕਿ ਅੰਦੋਲਨ ਜੀਵੀ। ਔਰ ਉਹਨਾਂ ਦੀ ਤੁਲਨਾ ਕਿਹਦੇ ਨਾਲ ਕਰ ਰਿਹਾ? ਪਰਜੀਵੀਆਂ ਦੇ ਨਾਲ। ਇਹ ਔਨ ਦੀ ਰਿਕਾਰਡ ਗੱਲਾਂ ਨੇ, ਰਿਕਾਰਡ ਦਾ ਪਾਰਟ ਗੱਲਾਂ ਨੇ। ਜਦੋਂ ਪਿਛਲੇ ਵਾਰੀ ਕਿਸਾਨ ਅੰਦੋਲਨ ਹੋਇਆ ਸੀਗਾ ਤੇ ਉਦੋਂ ਕਿਸਾਨਾਂ ਨੂੰ ਇਹਨਾਂ ਨੇ ਅੰਦੋਲਨ ਜੀਵੀ ਕਿਹਾ ਸੀਗਾ, ਜਿਹਦਾ ਮੁਲਕ ਭਰ ਦੇ ਵਿੱਚ ਵਿਰੋਧ ਹੋਇਆ ਸੀ। ਔਰ ਇਹ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਵਿਰੋਧੀਆਂ ਨੂੰ ਠਿੱਬੀ ਤਾਂ ਲਾਉਣੀ ਸਿਆਸੀ ਤੌਰ ਤੇ, ਔਰ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ, ਉਹਨਾਂ ਨੂੰ ਕਿਸ ਤਰੀਕੇ ਦੇ ਸ਼ਬਦਾਂ ਦੇ ਨਾਲ ਸੰਬੋਧਨ ਕਰਦੇ ਨੇ ਆਪਾਂ ਦੇਖਿਆ। ਪਰ ਆਪਾਂ ਕਿਉਂਕਿ ਕਿਸਾਨੀ ਤੇ ਰਹਾਂਗੇ, ਆਪਾਂ ਕਿਸਾਨੀ ਦੀ ਹੀ ਗੱਲ ਕਰਾਂਗੇ। ਔਰ ਉੱਥੇ ਤੁਸੀਂ ਕਿਸਾਨਾਂ ਦੇ ਵਿੱਚ ਫਰਕ ਦੇਖੋ। ਪੂਰੇ ਯੂਰਪ ਭਰ ਦੇ ਵਿੱਚ ਮੈਂ ਇੱਕ ਰਿਪੋਰਟ ਦੇਖ ਰਿਹਾ ਸੀਗਾ, ਪ੍ਰਾਗ ਦੇ ਵਿੱਚ ਉਹ ਰਿਪੋਰਟ ਛਪੀ ਹੈ ਤੇ ਉਹ ਕਹਿੰਦੇ ਕਿ ਜਿਹੜੇ ਕਿਸਾਨ ਨੇ ਉੱਥੋਂ ਦੇ, ਉਹਨਾਂ ਨੇ ਬਹੁਤ ਸਾਰੀਆਂ ਥਾਵਾਂ 'ਤੇ ਜਾ ਕੇ ਜਿਹੜੀਆਂ ਸਰਕਾਰੀ ਇਮਾਰਤਾਂ ਨੇ ਉੱਥੇ ਜਾ ਕੇ ਤੇ ਸਰਕਾਰੀ ਇਮਾਰਤਾਂ ਦੇ ਨਾਲ ਹੋਰ ਮੰਤਰੀਆਂ ਦੇ ਘਰਾਂ ਮੂਹਰੇ ਗੋਬਰ ਤੱਕ, ਕਿਸਾਨਾਂ ਦੇ ਜਿਹੜੇ ਪਸ਼ੂਆਂ ਦੇ ਚਾਰੇ ਦੇ ਵੱਡੇ ਵੱਡੇ ਬੰਡਲ ਹੁੰਦੇ ਆ ਉਹ ਰੈਸਟੋਰੈਂਟਾਂ ਦੇ ਵਿੱਚ ਉਹਨਾਂ ਨੇ ਖੋਲ੍ਹ ਦਿੱਤੇ ਆ। ਤੇ ਇੱਕ ਲੇਨ ਜਿਹੜੀ ਇੱਕ ਪੂਰੇ ਹਾਈਵੇ ਦੀ ਜੋੜ ਦੀ ਜਿਹੜੀ ਉਹਨੂੰ ਜਾਮ ਕਰ ਦਿੱਤਾ। ਉੱਚ ਊਰਜਾ ਲਾਗਤਾਂ ਅਫਸਰਸ਼ਾਹੀ ਨੂੰ ਚਲਾਉਣਾ, ਦਬਾਉਣਾ। ਯੂਰਪ ਯੂਨੀਅਨ ਨੇ ਹਰੀ ਕ੍ਰਾਂਤੀ ਸਮਝੌਤੇ ਦੇ ਖਿਲਾਫ ਘੱਟ ਕੀਮਤਾਂ ਤੇ ਉੱਚ ਲਾਗਤਾਂ, ਸਸਤੀ ਦਰਾਮਦ ਤੇ EU ਜਲਵਾਯੂ ਤਬਦੀਲੀ ਸੰਬੰਧੀ ਪਾਬੰਦੀਆਂ ਦੇ ਖਿਲਾਫ ਪੋਲੈਂਡ, ਫਰਾਂਸ, ਜਰਮਨੀ, ਸਪੇਨ ਤੇ ਇਟਲੀ ਸਣੇ ਪੂਰੇ ਯੂਰਪ ਤੋਂ ਕਿਸਾਨ ਇਸ ਸਾਲ ਸੜਕਾਂ ਦੇ ਉਤਰ ਆਏ ਆ। ਸੋ ਇੱਥੇ ਜਿਹੜੀਆਂ ਲੇਟੈਸਟ ਖਬਰ ਮੈਂ ਜਦੋਂ ਇਸ ਰਿਪੋਰਟ ਦੇ ਉੱਤੇ ਕੰਮ ਕਰ ਰਿਹਾ ਸੀ ਤਾਂ ਮੈਂ ਉਹਦੇ ਬਾਰੇ ਪੜ੍ਹ ਰਿਹਾ ਸੀਗਾ। ਪਰ ਇੱਥੇ ਸਾਡਾ ਜਿਹੜਾ ਕਿਸਾਨ ਆ, ਸਾਡਾ ਜਿਹੜਾ ਮਾਤੜ ਕਿਸਾਨ ਆ, ਸਾਡਾ ਜਿਹੜਾ ਗਰੀਬ ਕਿਸਾਨ ਆ, ਮਜ਼ਦੂਰ ਆ, ਉਹਦੇ ਨਾਲ ਉਹ ਕੀ ਕਰ ਰਹੇ ਆ?
ਉਹਨਾਂ ਨੂੰ ਕਿਵੇਂ ਰੋਕਿਆ ਜਾ ਰਿਹਾ? ਉਹਨਾਂ ਦੇ ਰਾਹ ਦੇ ਮੂਹਰੇ ਮਲਟੀ ਲੇਅਰ ਬੈਰੀਕੇਟਿੰਗ। ਮਲਟੀ ਲੇਅਰ ਕੀ ਹੈ? ਪਹਿਲਾਂ ਕਿੱਲਾਂ ਨੇ, ਪੱਤਰੀਆਂ ਨੇ, ਪਹਿਲਾਂ ਫਿਰ ਕਿੱਲਾਂ ਨੇ, ਫਿਰ ਲੋਹੇ ਦੀ ਬੈਰੀਕੇਟਿੰਗ ਤਾਰ ਦੇ ਨਾਲ, ਜਿਹੜੀ ਕੰਡਿਆਲੀ ਤਾਰ ਆਪਣੀ ਪਾਕਿਸਤਾਨ ਦੇ ਸਰਹੱਦ ਦੇ ਨਾਲ ਲਾਈ ਹੋਈ ਹੈ, ਉਸ ਤਰੀਕੇ ਦੀ ਬੈਰੀਕੇਟਿੰਗ, ਲੋਹੇ ਦੀ ਜਿਹੜੇ ਬੈਰੀਕੇਡਸ ਨੇ। ਫਿਰ ਉਸ ਤੋਂ ਬਾਅਦ ਜਿਹੜੇ ਸੀਮੈਂਟਡ ਕੰਕਰੀਟ ਦੇ ਬੈਰੀਕੇਡ ਨੇ ਵੱਡੇ ਭਾਰੇ, ਉਹਨਾਂ ਨੇ ਉੱਚੀਆਂ ਉੱਚੀਆਂ ਕੰਧਾਂ ਕੱਢ ਦਿੱਤੀਆਂ। ਫਿਰ ਉਸ ਤੋਂ ਬਾਅਦ ਪਿੱਛੇ ਕੰਕਰੀਟ ਦੇ ਜਿਹੜੇ ਸੀਮੈਂਟਡ ਬੈਰੀਕੇਡ ਨੇ ਉਹਨਾਂ ਨੂੰ ਰੱਖ ਕੇ ਤੇ ਉਹਨਾਂ ਦੇ ਵਿਚਾਲੇ ਕੰਕਰੀਟ ਪਾ ਕੇ ਉਹ ਕੱਢੀ ਹੋਈ ਹੈ। ਫਿਰ ਉਸ ਤੋਂ ਬਾਅਦ ਵੱਡੇ ਵੱਡੇ ਤੇ ਭਾਰੇ ਭਾਰੇ ਕੰਟੇਨਰ ਜਿਹੜੇ ਟਰੈਕਟਰਾਂ ਤੋਂ ਖਿੱਚੇ ਨਾ ਜਾਣ, ਜਿਹੜੇ ਕਈ ਫੁੱਟ ਲੰਮੇ ਹੁੰਦੇ ਆ। ਸੋ ਇਸ ਤਰ੍ਹਾਂ ਦੀ ਮਲਟੀ ਲੇਅਰ ਬੈਰੀਕੇਡਿੰਗ, ਜਿਵੇਂ ਕਿਸੇ ਫੌਜ ਨੇ ਹਮਲਾ ਕਰਨਾ ਹੋਵੇ, ਜਿਵੇਂ ਕੋਈ ਮੁਲਕ ਚੜ੍ਹ ਕੇ ਆ ਰਿਹਾ ਹੋਵੇ, ਠੀਕ ਉਸ ਤਰੀਕੇ ਦਾ ਮਾਹੌਲ ਇਸ ਸਰਕਾਰ ਨੇ, ਮੋਦੀ ਸਾਹਿਬ ਦੀ ਸਰਕਾਰ ਨੇ ਤੇ ਹਰਿਆਣਾ ਦੀ ਸਰਕਾਰ ਨੇ। ਔਰ ਹਰਿਆਣਾ ਸਰਕਾਰ ਦੀ ਤਾਂ ਤੁਸੀਂ ਬੇਸ਼ਰਮੀ ਦੀ ਹੱਦ ਦੇਖ ਸਕਦੇ ਹੋ ਕਿ ਉਹਨਾਂ ਨੂੰ ਅਦਾਲਤ ਤੋਂ ਝਾੜਾਂ ਤੱਕ ਪੈ ਚੁੱਕੀਆਂ, ਉਹਨਾਂ ਨੂੰ ਫਿਟਕਾਰਾਂ ਤੱਕ ਪੈ ਚੁੱਕੀਆਂ ਕਿ ਤੁਸੀਂ ਆਪਣੇ ਲੋਕਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਪੇਸ਼ ਆ ਰਹੇ ਹੋ। ਪਰ ਇੱਕ ਇੱਥੇ ਰੋਬਰਟ ਬੇਲਾ ਵਰਗੇ ਲੋਕ ਨੇ ਜਿਹੜੇ ਕਿ ਪ੍ਰਧਾਨ ਮੰਤਰੀ ਤਾਂ ਹੈਗੇ ਨੇ ਪਰ ਕਿਸਾਨਾਂ ਦੇ ਵਿੱਚ ਜਾ ਖੜਦੇ ਨੇ। ਹੁਣ ਤੁਹਾਨੂੰ ਯਾਦ ਹੋਣਾ ਜਦੋਂ ਇੱਕ ਪਾਸੇ ਰੋਬਰਟ ਬੇਲਾ ਤੇ ਦੂਜੇ ਪਾਸੇ ਨਰਿੰਦਰ ਮੋਦੀ, ਇਹਨਾਂ ਦੇ ਹੀ ਲੀਡਰ, ਭਾਜਪਾ ਦੇ ਲੀਡਰ ਦੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਵਾਂ। ਇਹਨਾਂ ਦੇ ਲੀਡਰ ਸਤਿਆਪਾਲ ਮਲਿਕ ਨੇ, ਉਹ ਕਹਿੰਦੇ ਕਿ ਜਦੋਂ ਮੈਂ ਇਹਨਾਂ ਨੂੰ ਜਾ ਕੇ ਪਿਛਲੇ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਬਈ ਜਿਹੜੇ ਸਾਡੇ ਕਿਸਾਨ ਨੇ ਉਹ ਸ਼ਹੀਦ ਹੋ ਰਹੇ ਨੇ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਉਹ ਸਰਹੱਦਾਂ ਤੇ ਬੈਠੇ ਨੇ, ਠੰਡ ਦੇ ਵਿੱਚ ਬੈਠੇ ਨੇ, ਗਰਮੀਆਂ ਉਹਨਾਂ ਨੇ ਕੱਟ ਲਈਆਂ ਨੇ, ਤੇ ਉਹਨਾਂ ਦੀ ਗੱਲ ਸੁਣੋ। ਤੇ ਇਹ ਮੂਹਰੋਂ ਸਾਡੇ ਜਨਾਬ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਰਹੇ ਨੇ ਕਿ ਉਹਨਾਂ ਨੂੰ ਮੈਂ ਕਿਹਾ ਬੈਠਣ ਵਾਸਤੇ, ਉਹ ਮੇਰੇ ਆਖੇ ਬੈਠੇ ਆ, ਉਹ ਚਲੇ ਜਾਣ ਜੇ ਉਹਨਾਂ ਨੂੰ ਨਹੀਂ ਬੈਠਣਾ ਚੰਗਾ ਲੱਗਦਾ, ਉਹ ਮੇਰੇ ਕਹੇ ਤੋਂ ਸ਼ਹੀਦ ਹੋਏ ਆ। ਸੋ ਇਹ ਇਹਨਾਂ ਦਾ ਇਸ ਤਰ੍ਹਾਂ ਦਾ ਐਰੋਗੈਂਟ ਰਵੱਈਆ, ਇੱਕ ਹੰਕਾਰ ਭਰਿਆ ਵਤੀਰਾ। ਇੱਕ ਹੁੰਦਾ ਰਾਜਾ ਜਿਹੜਾ ਪ੍ਰਜਾ ਪ੍ਰਤੀ ਸੁਹਿਰਦਤਾ ਰੱਖਦਾ, ਹਮਦਰਦੀ ਰੱਖਦਾ ਔਰ ਪ੍ਰਜਾ ਦੇ ਹਰ ਦੁੱਖ ਸੁੱਖ ਨੂੰ ਸਮਝਦਾ, ਆਪਣਾ ਮੰਨਦਾ ਉਸ ਦੁੱਖ ਸੁੱਖ ਨੂੰ। ਤੇ ਇੱਕ ਇਹ ਸੱਤਾਧਾਰੀ ਪਾਰਟੀ ਦੇ ਜਿਹੜੇ ਜਿਨ੍ਹਾਂ ਨੇ ਸਿਰਫ ਆਪਣੇ ਕੋਲ ਹੀ ਸਾਰਾ ਕੁਝ, ਸਾਰੀਆਂ ਸ਼ਕਤੀਆਂ ਜਿਹੜੀਆਂ ਰੱਖੀਆਂ ਹੋਈਆਂ ਨੇ, ਤੇ ਇਹ ਉਹਨਾਂ ਦੇ ਤਰੀਕੇ ਨਾਲ ਕਹਿ ਰਿਹਾ ਕਿ ਮੈਂ ਕਿਹਾ ਕਿਸਾਨਾਂ ਨੂੰ। ਤੇ ਹੁਣ ਵੀ ਜਿਹੜਾ ਇਹਨਾਂ ਦਾ ਐਟੀਟਿਊਡ ਹੈ ਉਹ ਇੱਕ ਪਾਸੇ ਤਾਂ ਇਹ ਵਰਲਡ ਦੇ ਵਿੱਚ ਮੈਸੇਜ ਦੇਣ ਖਾਤਰ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਸੀਂ ਉਹਨਾਂ ਦੇ ਨਾਲ ਟੇਬਲ ਟਾਕ ਦੇ ਵਿੱਚ, ਤੇ ਦੂਜੇ ਪਾਸੇ ਇਹੀ ਸਰਕਾਰ ਕੀ ਕਰ ਰਹੀ ਹੈ, ਆਪਣੀ ਸਰਕਾਰੀ ਮਸ਼ੀਨਰੀ ਦੇ ਰਾਹੀਂ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ, CRPF ਦੀਆਂ ਟੁਕੜੀਆਂ ਉੱਥੇ ਤੈਨਾਤ ਕੀਤੀਆਂ ਗਈਆਂ ਨੇ, ITBP ਨੂੰ ਤੈਨਾਤ ਕੀਤਾ ਗਿਆ, ਬੈਲਟ ਜਿਹੜੀ ਗਨ ਹੈ ਇੱਕ ਜਿਹੜੀ ਰਬੜ ਦੀਆਂ ਗੋਲੀਆਂ ਸਿੱਟਦੀ ਹੈ, ਵਾਟਰ ਕੈਨਨ, ਤੇ ਬਕਾਇਦਾ ਇਹਨਾਂ ਦੇ ਅਫਸਰ ਤਾਂ ਟ੍ਰੇਨਿੰਗ ਦੇ ਰਹੇ ਕਿ ਕਿਵੇਂ ਖੁਦ ਮਾਰਨੀ, ਕਿਵੇਂ ਲੱਠ ਮਾਰਨੀ, ਕਿਵੇਂ ਸਿਰ ਤੋੜਨਾ ਕਿਸਾਨਾਂ ਦਾ। ਇੱਕ ਪਾਸੇ ਇਹ ਕਿਰਦਾਰ ਹੈ। ਔਰ ਇਹਨਾਂ ਦੇ ਕਿਰਦਾਰ ਦੀ ਇੱਕ ਅਗਲੀ ਗੱਲ ਹੋਰ ਸੁਣ ਲਓ ਕਿ ਇਹਨਾਂ ਦਾ ਹੀ ਮੰਤਰੀ ਜਿਹੜਾ ਅਜੇ ਮਿਸ਼ਰਾ ਟੈਨੀ ਹੈ, ਉਹਦਾ ਪੁੱਤਰ ਅਸ਼ੀਸ਼ ਮਿਸ਼ਰਾ ਟੈਨੀ, ਉਹ ਕਿਸਾਨਾਂ ਨੂੰ ਦਰੜ ਕੇ ਮਾਰ ਦਿੰਦਾ, ਮਿੱਧ ਕੇ ਉਹਨਾਂ ਦਾ ਕਤਲ ਕਰ ਦਿੰਦਾ। ਕਿ ਮੋਦੀ ਸਾਹਿਬ ਨੇ ਉਹਨੂੰ ਕੈਬਨਿਟ ਦੇ ਵਿੱਚੋਂ ਕੱਢਿਆ? ਕਿ ਮੋਦੀ ਸਾਹਿਬ ਨੇ ਉਹਦੇ 'ਤੇ ਕੋਈ ਕਾਰਵਾਈ ਕੀਤੀ? ਘੱਟੋ ਘੱਟ ਇੰਨੇ ਹੀ ਕਹਿ ਦਿੰਦੇ ਲੋਕ ਲੱਜਾ ਕੰਮ ਕਰਨ ਮਾਰੇ ਕਿ ਜਿੰਨਾ ਚਿਰ ਇਹ ਕੇਸ ਚੱਲਦਾ ਉਹਨਾਂ ਚਿਰ ਅਸੀਂ ਤੈਨੂੰ ਲੈ ਨਹੀਂ ਸਕਦੇ। ਪਰ ਕਿਉਂਕਿ ਉਹ UP ਤੋਂ ਆਉਂਦਾ, ਕਿਉਂਕਿ ਉਹ ਬਹੁ ਗਿਣਤੀ ਦਾ ਬੜਾ ਕਰੀਬੀ ਕਹਿ ਸਕਦੇ ਹਾਂ, ਜਾਂ ਬੜਾ ਪਿਆਰਾ ਜਾਂ ਬੜਾ ਨੇੜਲਾ, ਬਹੁ ਗਿਣਤੀ ਦੇ ਵਿੱਚ, ਬਹੁ ਸੰਮਤੀ ਦੇ ਵਿੱਚ ਉਹਦੀ ਚੰਗੀ ਪੈਠ ਹੈ, ਸਿਰਫ ਇਸ ਕਰਕੇ ਉਹਨੂੰ ਨਹੀਂ ਕੱਢਿਆ ਗਿਆ। ਤਾਂ ਜਿਹੜੀ ਯੂਰਪ ਦੇ ਤੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸਮਾਨਤਾ, ਉਹਦੇ ਵਿੱਚ ਆਪਾਂ ਤੁਹਾਨੂੰ ਜਾਂਦੇ ਜਾਂਦੇ ਇਹ ਜ਼ਰੂਰ ਦੱਸ ਦਈਏ ਕਿ ਜਿਹੜੇ ਯੂਰਪ ਦੇ ਕਿਸਾਨ ਨੇ ਉਹ ਪੂਰੇ ਯੂਰਪ ਦੇ ਵਿੱਚ ਹਜ਼ਾਰਾਂ ਕਿਸਾਨ ਆਪਣੇ ਖੇਤੀ ਦੇ ਸੰਦ ਖੇਤਾਂ ਦੇ ਵਿੱਚ ਛੱਡ ਕੇ ਟਰੈਕਟਰ ਲੈ ਕੇ ਸੜਕਾਂ 'ਤੇ ਆ ਗਏ ਨੇ। ਪਹਿਲਾਂ ਹੀ ਮਹਿੰਗੇ ਹੋਏ ਰਹਿਣ ਸਹਿਣ ਦੇ ਨਾਲੋਂ ਜੂਝ ਰਹੇ ਨੇ, ਤੇ ਹੁਣ ਯੂਰਪੀ ਯੂਨੀਅਨ ਦੀਆਂ ਹੰਢਣਸਾਰਤਾ ਨੀਤੀਆਂ ਤੋਂ ਪਰੇਸ਼ਾਨ ਨੇ। ਫਰਾਂਸ ਦੇ ਵਿੱਚ ਕਿਸਾਨਾਂ ਨੇ ਮੋਟਰਵੇ ਦੇ ਇੱਕ ਵੱਡੇ ਹਿੱਸੇ ਨੂੰ ਬੰਦ ਕਰਕੇ ਨਵੇਂ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਦੇ ਲਈ ਇੱਕ ਨਵਾਂ ਸੰਕਟ ਖੜਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰੋਸ ਤੇ ਵਿਖਾਵਿਆਂ ਦੀ ਲਹਿਰ ਜਰਮਨੀ ਦੇ ਬਹੁਤ ਸਾਰੇ ਹਿੱਸੇ ਦੇ ਵਿੱਚ ਫੈਲ ਚੁੱਕੀ ਆ। ਪੋਲੈਂਡ ਦੇ ਵਿੱਚ ਕਿਸਾਨਾਂ ਨੇ 24 ਜਨਵਰੀ ਨੂੰ ਵੀ ਯੂਕਰੇਨੀ ਖੇਤੀ ਦਰਾਮਦਾਂ ਦੇ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਸਲੋਵਾਕੀਆ ਤੇ ਹੰਗਰੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਭਾਵਨਾਵਾਂ ਨੇ। ਤੇ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਾਂ ਕਿ ਪੋਲੈਂਡ, ਫਰਾਂਸ, ਜਰਮਨੀ, ਸਪੇਨ ਅਤੇ ਇਟਲੀ ਸਣੇ ਪੂਰੇ ਯੂਰਪ ਤੋਂ ਕਿਸਾਨ ਸੜਕਾਂ 'ਤੇ ਉਤਰ ਆਏ ਨੇ। ਤੇ ਇਹਨਾਂ ਦੇ ਰਾਹਾਂ ਦੇ ਵਿੱਚ ਨਾ ਕੋਈ ਕਿੱਲ ਪੱਤਰੀਆਂ, ਨਾ ਇਹਨਾਂ 'ਤੇ ਵਾਟਰ ਕੈਨਨ, ਨਾ ਇਹਨਾਂ ਨੂੰ ਕੋਈ ਹੋਰ ਅਰੈਸਟ ਹੋਈ ਹੈ, ਨਾ ਇਹਨਾਂ 'ਤੇ ਝੂਠੇ ਕੇਸ ਪਾਏ ਹੈ, ਨਾ ਇਹਨਾਂ ਦੇ ਬਾਰੇ ਕਿਸੇ ਸੱਤਾਧਾਰੀ ਨੇ ਕਿਹਾ ਕਿ ਮੈਂ ਤੁਹਾਨੂੰ ਦਰੜ ਦਿਆਂਗਾ, ਤੁਸੀਂ ਮੇਰਾ ਪਿਛੋਕੜ ਨਹੀਂ ਜਾਣਦੇ, ਜਿਵੇਂ ਭਾਜਪਾ ਦਾ ਜੇ ਮਿਸ਼ਰਾ ਟੈਨੀ ਕਰ ਰਿਹਾ ਸੀਗਾ। ਤੇ ਜਿਹੜੇ ਮੌਜੂਦਾ ਕਿਸਾਨ ਅੰਦੋਲਨ ਆਪਣੀਆਂ ਮੰਗਾਂ, ਜੇ ਆਪਣੇ ਕਿਸਾਨਾਂ ਦੀ ਗੱਲ ਕਰ ਲਈਏ, ਉਹ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਬਾਅਦ ਮੁਤਾਬਕ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਮੰਗ ਰਹੇ ਆ। ਲੈਂਡ ਐਕੁਜੀਸ਼ਨ ਐਕਟ 2013 ਨੂੰ ਕੌਮੀ ਪੱਧਰ ਤੇ ਲਾਗੂ ਕਰਨ ਤੇ ਜ਼ਮੀਨ ਐਕਵਾਇਰ ਕਰਨ ਬਾਰੇ ਕਿਸਾਨਾਂ ਦੀ ਲਿਖਤੀ ਸਹਿਮਤੀ ਮੰਗ ਰਿਹਾ ਤੇ ਕਲੈਕਟਰ ਰੇਟ ਤੋਂ 4 ਗੁਣਾ ਭਾਅ ਮੰਗ ਰਹੇ ਆ। ਮਨਰੇਗਾ ਨੂੰ ਖੇਤੀ ਨਾਲ ਜੋੜਨ ਦੀ ਗੱਲ ਕਰ ਰਿਹਾ, 700 ਰੁਪਈਆ ਦਿਹਾੜੀ ਮੁਤਾਬਕ ਸਾਲ ਦੇ ਵਿੱਚ 200 ਦਿਨ ਦੀ ਰੁਜ਼ਗਾਰ ਦੀ ਗਰੰਟੀ ਮੰਗ ਰਹੇ ਆ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਮੰਗ ਰਹੇ ਆ। ਲਖੀਮਪੁਰ ਖੀਰੀ ਕਾਂਡ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ। ਇਹ ਉਹਨਾਂ ਦੀਆਂ ਮੰਗਾਂ ਨੇ। ਤੇ ਤਕਰੀਬਨ ਦੋਵਾਂ ਹੀ ਧਿਰਾਂ ਦੇ ਜਿਹੜੇ ਕਿਸਾਨ ਨੇ
ਉਹ ਇਸ ਵੇਲੇ ਸੜਕਾਂ ਤੇ ਨੇ। ਵਿਸ਼ਵ ਭਰ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਕਿਸਾਨਾਂ ਨੇ ਅੰਗੂਰਾਂ ਦੇ ਭਾਅ ਨੂੰ ਲੈ ਕੇ ਪ੍ਰੋਟੈਸਟ ਕੀਤਾ ਸੀਗਾ। ਆਸਟ੍ਰੇਲੀਆ, ਯੂਰਪ, ਸਾਰਾ ਯੂਰਪ ਤੋਂ ਬਾਅਦ ਪੰਜਾਬ, ਹਰਿਆਣਾ, ਭਾਰਤ ਦਾ ਇੱਕ ਹਿੱਸਾ ਜਿਹੜਾ ਉਹ ਇਸ ਵੇਲੇ ਕਿਸਾਨੀ ਦਾ ਉਹ ਸੜਕਾਂ ਦੇ ਉੱਤੇ ਆ। ਪਰ ਇਸ ਕਿਸਾਨੀ ਦੇ ਦਰਮਿਆਨ ਤਰ੍ਹਾਂ ਤਰ੍ਹਾਂ ਦੀਆਂ ਵਾਰਨਿੰਗਾਂ ਨਿਕਲ ਕੇ ਆ ਰਹੀਆਂ ਨੇ। ਇਸ ਕਿਸਾਨੀ 'ਚੋਂ ਲੀਡਰਾਂ ਦਾ ਕਿਰਦਾਰ ਵੀ ਨਿਕਲ ਕੇ ਆ ਰਿਹਾ। ਸਿਰਫ ਪੋਸਟਰਾਂ ਦੇ ਵਿੱਚ ਖੜ ਕੇ ਸਾਰੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰਕੇ ਸਾਰਾ ਕੁਝ ਆਪਣੇ ਵੱਸ ਦੇ ਵਿੱਚ ਕਰ ਲੈਣਾ, ਉਹਨੂੰ ਲੀਡਰ ਨਹੀਂ ਗਿਣਿਆ ਜਾਂਦਾ। ਲੋਕਾਂ ਨੂੰ ਨਾਲ ਲੈ ਕੇ, ਵਰਗਾਂ ਨੂੰ ਨਾਲ ਲੈ ਕੇ ਜਿਹੜੇ ਲੋਕ ਚੱਲਦੇ ਨੇ, ਜਿਹੜੇ ਲੀਡਰ ਤੁਰਦੇ ਨੇ, ਉਹਨਾਂ ਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਬਣਾਉਂਦੇ ਨੇ, ਲੋਕ ਉਹਨਾਂ ਨੂੰ ਲੀਡਰ ਮੰਨਦੇ ਆ। ਤੁਸੀਂ ਗੱਲਬਾਤ ਕਰ ਰਹੇ ਸੀ ਨਾ ਮੋਦੀ ਸਾਹਿਬ ਜਦੋਂ ਲੋਕ ਸਭਾ ਦੇ ਵਿੱਚ, ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਤੁਸੀਂ ਯਾਦ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਬਿਮਾਰ ਹੁੰਦਿਆਂ ਵੀਲ ਚੇਅਰ 'ਤੇ ਆ ਕੇ ਵੋਟ ਪਾਈ ਆਪਣੀ, ਤਾਂ ਤੁਸੀਂ ਕਿਹਾ ਕਿ ਉਹਨਾਂ ਨੇ ਸਿਰਫ ਵੋਟ ਨਹੀਂ ਪਾਈ, ਉਹਨਾਂ ਨੇ ਲੋਕਤੰਤਰ ਨੂੰ ਜ਼ਿੰਦਾ ਰੱਖਿਆ। ਤੁਸੀਂ ਮਿਸਾਲ ਦਿੱਤੀ ਸੀ ਮਨਮੋਹਨ ਸਿੰਘ ਦੀ ਕਿ ਤੁਸੀਂ ਲੋਕਤੰਤਰ ਨੂੰ ਜ਼ਿੰਦਾ ਰੱਖ ਰਹੇ ਹੋ, ਕਿ ਤੁਸੀਂ ਲੋਕਾਂ ਦੀਆਂ ਗੱਲਾਂ, ਕਿਸਾਨਾਂ ਦੀਆਂ, ਖੇਤ ਮਜ਼ਦੂਰਾਂ ਦੀਆਂ ਗੱਲਾਂ ਨੂੰ ਸੁਣ ਰਹੇ ਹੋ। ਤੁਹਾਡਾ ਲੋਕਤਾਂਤਰਿਕ ਡੈਮੋਕ੍ਰੇਟਿਕ ਸਿਸਟਮ ਵਨ ਵੇ ਕਿਉਂ ਹੋ ਗਿਆ ਕਿ ਸਿਰਫ ਸਰਕਾਰ ਬੋਲੇਗੀ, ਸਿਰਫ ਮਨ ਕੀ ਬਾਤ ਹੋਏਗੀ, ਉੱਧਰੋਂ ਆਉਣ ਵਾਲੀ ਕੋਈ ਗੱਲ ਸੁਣੀ ਨਹੀਂ ਜਾਏਗੀ? ਕਿ ਇਸ ਤਰੀਕੇ ਦਾ ਤੁਸੀਂ ਸਿਸਟਮ ਡਰਾਈਵ ਕਰੋਗੇ? ਸੋ ਹਮੇਸ਼ਾ ਸੰਘਰਸ਼ਾਂ ਦੇ ਵਿੱਚੋਂ ਲੋਕਾਂ ਦੇ ਜਦੋਂ ਖਿੱਤਿਆਂ ਦੇ ਵਿੱਚ ਕਿਤੇ ਵੀ ਸੰਘਰਸ਼ ਹੁੰਦਾ, ਜਦੋਂ ਲੋਕ ਆਪਣੀਆਂ ਮੰਗਾਂ ਦੇ ਲਈ ਉਤਰਦੇ ਨੇ, ਸੜਕਾਂ 'ਤੇ ਉਤਰਦੇ ਨੇ, ਤਾਂ ਉਦੋਂ ਕਿਰਦਾਰਾਂ ਦੀ ਪਰਖ ਹੁੰਦੀ ਹੈ। ਇੱਕ ਪਾਸੇ ਰੋਬਰਟ ਅਬੇਲਾ, ਹੋ ਸਕਦਾ ਉਹਨਾਂ ਦੀ ਅਪਰੋਚ ਕਿਸਾਨੀ ਪ੍ਰਤੀ ਚੰਗੀ ਨਾ ਹੋਵੇ ਉਹਨਾਂ ਦੀ ਸਰਕਾਰ ਦੀ, ਹੋ ਸਕਦਾ ਉਹਨਾਂ ਨੇ ਪਾਲਿਸੀਜ਼ ਦੇ ਵਿੱਚ ਤਬਦੀਲੀਆਂ ਨਾ ਕੀਤੀਆਂ ਹੋਣ, ਪਰ ਘੱਟੋ ਘੱਟ ਉਹਨਾਂ ਨੇ ਸੜਕ 'ਤੇ ਆ ਕੇ ਗੱਲ ਤਾਂ ਸੁਣੀ। ਤੁਹਾਡੇ ਤੋਂ ਤਾਂ ਉਹ ਵੀ ਨਹੀਂ ਸੁਣੀ ਜਾ ਰਹੀ। ਔਰ ਇਸ ਤੋਂ ਉਲਟ ਜਦੋਂ ਤੁਹਾਡੇ ਕੋਲ ਕੋਈ ਅਪਰੋਚ ਕਰਦਾ, ਤੁਸੀਂ ਉਹਨੂੰ ਇਸ ਤਰੀਕੇ ਨਾਲ ਉਹਦੇ ਨਾਲ ਪੇਸ਼ ਹੋਣੇ ਹੋ ਕਿ ਹੰਕਾਰੀ ਵਰਤੀਰਾ ਲੈ ਕੇ ਕਿ ਮੈਂ ਕਿਹਾ ਇਹਨਾਂ ਨੂੰ ਸੜਕਾਂ 'ਤੇ ਬੈਠਣ ਨੂੰ। ਸੋ ਰੋਬਰਟ ਅਬੇਲਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਦੋਂ ਕਿਰਦਾਰ ਦੀ ਤੁਲਨਾ ਹੋਊਗੀ, ਜਿੱਥੇ ਕਿਤੇ ਵੀ ਕਿਸਾਨੀ ਦੇ ਨਜ਼ਰੀਏ ਤੋਂ ਤੁਲਨਾ ਹੋਊਗੀ, ਤਾਂ ਬਿਨਾਂ ਸ਼ੱਕ ਰੋਬਰਟ ਅਬੇਲਾ ਦੀ ਜਿਹੜੀ ਅਪਰੋਚ ਆ, ਉਹਦੀ ਚਰਚਾ, ਉਹਦੀ ਪ੍ਰਸ਼ੰਸਾ, ਉਹਦੀ ਸ਼ਲਾਘਾ ਜ਼ਰੂਰ ਹੋਊਗੀ। ਅਤੇ ਮੋਦੀ ਸਰਕਾਰ ਦੀਆਂ ਕਿੱਲਾਂ, ਕੁਹਾੜੀਆਂ, ਸਰਗੇ, ਬੈਰੀਕੇਟ, ਫੌਜ, CRPF ਦੀ ਤੈਨਾਤੀ, ITBP ਦੀ ਤੈਨਾਤੀ, ਅਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ, ਇਹ ਸਭ ਯਾਦ ਰੱਖਿਆ ਜਾਊਗਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ